एक अदारा है जिहड़ा 450 बच्चा अज तक 2000 बच्चों को केटर कर चुके हैं 2000 इनमेट्स ਨੂੰ ਜਿਹਦੇ ਵਿੱਚੋਂ 1300 ਘਰਾਂ ਨੂੰ ਜਾ ਚੁੱਕੇ ਠੀਕ ਹੋ ਗਏ। ਸੋ ਇਹਨਾਂ ਦੀ ਤੁਸੀਂ ਬਿਜਲੀ ਕੱਟ ਦਿਓ। 300 ਯੂਨਿਟ ਸਰਕਾਰ ਕਹਿੰਦੀ ਅਸੀਂ ਦਵਾਂਗੇ ਫ੍ਰੀ ਗਰੀਬਾਂ ਨੂੰ। ਜੇ 500 ਬੱਚਾ ਹੈ 500 ਇਨਮੇਟਸ ਹੈ 1.5 ਲੱਖ ਤਾਂ ਯੂਨਿਟ ਉਹ ਵੀ ਫ੍ਰੀ ਦੇਣਾ ਬੰਦਾ ਸਰਕਾਰ ਨੂੰ। ਤੁਸੀਂ ਸਪੋਰਟ ਕਰੋ ਇਹਨਾਂ ਨੂੰ। ਸਰਕਾਰ ਦਾ ਜਿਹੜਾ ਸੋਸ਼ਲ ਸਿਕਿਉਰਿਟੀ ਦਾ ਕੰਮ ਹੈ ਉਹ ਇਹ ਕਰ ਰਹੇ ਆ, ਤੁਸੀਂ ਇਹਨਾਂ ਨੂੰ ਅਵਾਰਡ ਦਿਓ, ਆਨਰ ਕਰੋ। ਜਿਹੜੇ ਮਾਨਵਤਾ ਦਾ ਭਲਾ ਕਰਨਾ ਚਾਹੁੰਦੇ ਫਿਰ ਉਹਨਾਂ ਲੋਕਾਂ ਦੇ ਰਸਤੇ ਦੇ ਵਿੱਚ ਅੜਚਣਾ ਕਿਉਂ ਫਿਰ ਪੈਦਾ ਕੀਤੀਆਂ ਜਾਂਦੀਆਂ। ਇਹਨਾਂ ਤੋਂ ਲਾਚਾਰੀ ਦੀ ਹਾਲਤ ਹੋਰ ਕਿਹਦੀ ਹੋਏਗੀ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ। ਅੱਜ ਦੀ ਡੇਟ ਵਿੱਚ ਕਨੈਕਸ਼ਨ ਕੱਟ ਕੇ ਇਹ ਦਿਖਾ ਦਿੱਤਾ ਗਿਆ ਕਿ ਨਹੀਂ ਇਹਨਾਂ ਨੂੰ ਵੀ ਸੜਕਾਂ ਤੇ ਰੋਲਿਆ ਜਾਵੇ। ਦੋਸਤੋ, ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀ ਉਮੀਦ ਸੀ ਕਿ ਪੰਜਾਬ ਦੇ ਅੰਦਰ ਸੱਤਾ ਦਾ ਪਰਿਵਰਤਨ ਹੋਵੇਗਾ, ਕੋਈ ਨਵੀਂ ਰਾਜਸੀ ਧਿਰ ਪੰਜਾਬ ਦੇ ਅੰਦਰ ਸੱਤਾ ਵਿੱਚ ਆਵੇਗੀ ਤਾਂ ਜਿਹੜੇ ਪੰਜਾਬ ਦੇ ਲੋਕ ਅਰਥ ਵਿਵਸਥਾ ਦੇ ਨਾਲ ਜੂਝਦੇ ਨੇ ਜਾਂ ਜਿਨ੍ਹਾਂ ਦੇ ਸਾਹਮਣੇ ਦਰਪੇਸ਼ ਚੁਣੌਤੀਆਂ ਨੇ ਤਾਂ ਉਹ ਨਿਜਾਤ ਪਾ ਸਕਣਗੇ। ਪਰ ਅਜੇ ਵੀ ਕਿਤੇ ਨਾ ਕਿਤੇ ਜਿਹੜੀਆਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਚੁਣੌਤੀਆਂ ਨੇ ਉਹਨਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ। ਇੱਥੇ ਹੀ ਬਸ ਨਹੀਂ ਤਾਂ ਪ੍ਰਭ ਆਸਰਾ ਟਰਸਟ ਦੀ ਗੱਲ ਕੀਤੀ ਜਾਂਦੀ ਹੈ, ਜਿਹਦੇ ਵਿੱਚ ਤਕਰੀਬਨ 450 ਦੇ ਕਰੀਬ ਉਹ ਅਪਾਹਜ ਲੋਕ ਜਾਂ ਜਿਹੜੇ ਦਿਮਾਗੀ ਜਿਨ੍ਹਾਂ ਦਾ ਸੰਤੁਲਨ ਸਹੀ ਨਹੀਂ ਉਹ ਲੋਕ ਰਹਿੰਦੇ ਨੇ। ਤਾਂ ਉਹਨਾਂ ਲੋਕਾਂ ਦੀ 10 ਦਿਨ ਪਹਿਲਾਂ ਮਾਨ ਸਰਕਾਰ ਦੇ ਕੁਝ ਜਿਹੜੇ ਮੁੱਖ ਅਧਿਕਾਰੀ ਨੇ ਬਿਜਲੀ ਮਹਿਕਮੇ ਦੇ ਉਹਨਾਂ ਦੇ ਵੱਲੋਂ ਬਿਜਲੀ ਕੱਟ ਦਿੱਤੀ ਜਾਂਦੀ ਹੈ। ਤਾਂ ਇੱਕ ਬਹੁਤ ਵੱਡਾ ਚਿੱਠਾ ਕਹਿ ਸਕਦੇ ਹਾਂ ਕਿ ਤਕਰੀਬਨ 15 ਲੱਖ ਦੇ ਕਰੀਬ ਦਾ ਬਿਜਲੀ ਦਾ ਬਿੱਲ ਪ੍ਰਭ ਆਸਰਾ ਟਰਸਟ ਨੂੰ ਪੇ ਕਰਨ ਵਾਸਤੇ ਕਿਹਾ ਜਾਂਦਾ, ਜਿਸ ਦਾ ਖਮਿਆਜਾ ਤਕਰੀਬਨ ਬਿਜਲੀ ਅਤੇ ਪਾਣੀ ਨੂੰ ਕੱਟ ਕੇ ਪੰਜਾਬ ਸਰਕਾਰ ਦੇ ਵੱਲੋਂ ਇਸ ਤਰ੍ਹਾਂ ਦਾ ਉਹਨਾਂ ਲੋਕਾਂ ਦੇ ਉੱਪਰ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਦੇ ਨਾਲ ਨਾਦਰਸ਼ਾਹੀ ਫਰਮਾਨ ਜਾਰੀ ਕੀਤਾ ਜਾਂਦਾ ਹੈ। ਤਾਂ ਅੱਜ ਪ੍ਰੈਸ ਵਾਰਤਾਲਾਪ ਕੀਤਾ ਗਿਆ ਪ੍ਰਭ ਆਸਰਾ ਦੇ ਨੁਮਾਇੰਦਿਆਂ ਦੇ ਵੱਲੋਂ। ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਅਪਾਹਜ ਬੱਚੇ ਜਿਹੜੇ ਬੋਲ ਨਹੀਂ ਸਕਦੇ, ਸੁਣ ਨਹੀਂ ਸਕਦੇ, ਇਹ ਬਜ਼ੁਰਗ ਮਾਤਾਵਾਂ, ਔਰ ਇੱਧਰ ਵੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਪੰਜਾਬ ਸਰਕਾਰ ਦੇ ਇਸ ਨਾਦਰਸ਼ਾਹੀ ਫਰਮਾਨ ਦਾ ਵਿਰੋਧ ਕਰਨ ਵਾਸਤੇ ਜਿਹੜੇ ਲੋਕ ਇਸ ਜਗ੍ਹਾ ਦੇ ਉੱਪਰ ਆਏ ਹੋਏ ਨੇ, ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਨੇ। ਤਾਂ ਮਾਨ ਸਰਕਾਰ ਦੇ ਬੋਲੇ ਕੰਨਾਂ ਦੇ ਵਿੱਚ ਆਵਾਜ਼ ਪਹੁੰਚਾਉਣ ਦਾ ਯਤਨ ਕਰ ਰਹੇ ਨੇ। ਤਾਂ ਇੱਥੇ ਹੀ ਕੁਝ ਹੋਰ ਨੁਮਾਇੰਦੇ ਜਿਹੜੇ ਵੱਖ-ਵੱਖ ਕਿੱਤਿਆਂ ਦੇ ਨਾਲ ਜੁੜੇ ਹੋਏ ਨੇ, ਤਾਂ ਅਸੀਂ ਉਹਨਾਂ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਔਰ ਉਹ ਕੀ ਸੋਚ ਲੈ ਕੇ ਆਏ ਨੇ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਕੀ ਨਾਮ ਹੈ ਜੀ? ਹਰਜਿੰਦਰ ਸਿੰਘ। ਕਿਹੜੀ ਜਗ੍ਹਾ ਤੋਂ ਆਏ? ਮੈਂ ਅਮਰੀਕਾ ਤੋਂ ਆਇਆ, ਇੱਥੇ ਅੱਜ ਕੱਲ੍ਹ ਆਇਆ ਹੋਇਆ ਇੰਡੀਆ ਹੈਗਾ। ਜਿਵੇਂ ਆਪਾਂ ਗੱਲ ਕੀਤੀ ਕਿ ਪ੍ਰਭ ਆਸਰਾ ਟਰਸਟ ਦੇ ਵੱਲੋਂ ਪੰਜਾਬ ਸਰਕਾਰ ਦੇ ਇਸ ਫਰਮਾਨ ਦੇ ਵਿਰੁੱਧ ਜਿਹੜਾ ਰੋਸ ਪ੍ਰਗਟਾਵਾ ਕੀਤਾ ਜਾ ਰਿਹਾ ਹੈ, ਤਾਂ ਤੁਸੀਂ ਕਿਵੇਂ ਇੱਥੇ ਮਿਲੇ ਹੋ, ਕੀ ਗੱਲਬਾਤ? ਮੈਂ ਤਾਂ ਕੱਲ ਪਹਿਲੀ ਵਾਰੀ ਗਿਆ ਔਰ ਮੈਂ ਸਵੇਰੇ ਗਿਆ ਸੀ, ਸ਼ਾਮ ਤੱਕ ਆ ਨਹੀਂ ਸਕਿਆ। ਉੱਥੇ ਹਾਲਾਤ ਮੈਂ ਹੈਰਾਨ ਹੋ ਗਿਆ। ਔਰ ਮੈਂ ਫਿਰ ਆਪਣੀ ਜੋ ਇਨਫੋਰਮੇਸ਼ਨ ਚੈੱਕ ਕੀਤੀ ਆਨਲਾਈਨ ਡਿਪਾਰਟਮੈਂਟ ਆਫ ਸੋਸ਼ਲ ਸਿਕਿਉਰਿਟੀ ਐਂਡ ਵੂਮਨ ਐਂਡ ਚਾਈਲਡ ਡਿਵੈਲਪਮੈਂਟ ਦੀ, ਇਹਨਾਂ ਨੇ 4 ਸੈਂਟਰ ਖੋਲ੍ਹੇ ਆ ਸਹਿਯੋਗ ਦੇ ਨਾਂ ਤੇ। ਇੱਕ ਕਪੂਰਥਲਾ, ਅੰਮ੍ਰਿਤਸਰ, ਲੁਧਿਆਣਾ, ਰਾਜਪੁਰਾ, ਜਿਹਦੇ 'ਚ ਮੈਕਸਿਮਮ 40 ਇਨਮੇਟਸ ਹੋ ਸਕਦੇ ਆ ਸਾਰੇ ਪੰਜਾਬ 'ਚ। ਗਵਰਨਮੈਂਟ ਫੰਡਿੰਗ ਕਰਦੀ ਉਹਨਾਂ ਨੂੰ, ਗਵਰਨਮੈਂਟ ਚਲਾਉਂਦੀ ਹੈ। ਔਰ ਇਹ ਇੱਕ ਅਦਾਰਾ ਹੈ ਜਿਹੜਾ 450 ਬੱਚਾ ਅੱਜ ਤੱਕ 2000 ਬੱਚਿਆਂ ਨੂੰ ਕੇਟਰ ਕਰ ਚੁੱਕੇ ਆ 2000 ਇਨਮੇਟਸ ਨੂੰ, ਜਿਹਦੇ ਵਿੱਚੋਂ 1300 ਘਰਾਂ ਨੂੰ ਜਾ ਚੁੱਕੇ ਠੀਕ ਹੋ ਗਏ। ਸੋ ਇਹਨਾਂ ਦੀ ਤੁਸੀਂ ਬਿਜਲੀ ਕੱਟ ਦਿਓ। ਸਰਕਾਰ ਕਹਿੰਦੀ ਕੱਲ ਮੈਂ ਇਹਨਾਂ ਦੇ ਕਾਲ ਕੀਤੀ ਆਨਲਾਈਨ ਵੀ ਇੱਕ ਬੱਚਾ ਜੇ ਕੋਈ ਐਡਮਿਟ ਕਰਾਉਣਾ ਤਾਂ 017226084746 ਤੇ ਉੱਥੇ ਕਿਸੇ ਆਫਿਸ ਕਲਰਕ ਨੇ ਚੁੱਕਿਆ। ਉਹ ਕਹਿੰਦੇ ਜੀ ਮੈਨੂੰ ਪਤਾ ਨਹੀਂ, ਮੈਂ ਤੁਹਾਨੂੰ ਪੁੱਛ ਕੇ ਦੱਸ ਦੇ। ਫੋਨ ਹੋਲਡ ਕਰਾ ਕੇ ਫਿਰ ਕੋਈ ਗੱਲ ਨਹੀਂ। ਸੋ ਇਹ ਹਾਲਾਤ ਹੈ। 300 ਯੂਨਿਟ ਸਰਕਾਰ ਕਹਿੰਦੀ ਅਸੀਂ ਦੇਵਾਂਗੇ ਫ੍ਰੀ ਗਰੀਬਾਂ ਨੂੰ। ਇਹ ਤਾਂ ਵਿਚਾਰੇ ਪਾਜ ਨੇ। ਹੁਣ ਜੇ 500 ਬੱਚਾ 500 ਇਨਮੇਟਸ ਆ 1.5 ਲੱਖ ਤਾਂ ਯੂਨਿਟ ਉਹ ਵੀ ਫ੍ਰੀ ਦੇਣਾ ਬੰਦਾ ਸਰਕਾਰ ਦਾ, ਰਾਦਰ ਜ਼ਿਆਦਾ ਬੰਦਾ। ਨੋਟ ਓਨਲੀ ਦਿਸ, ਜਿਹੜੇ 4 ਸੈਂਟਰ ਜੇ ਨਹੀਂ ਚੱਲਦੇ ਪਏ 2 ਸੈਂਟਰ ਦਿਓ, NRIs ਨੂੰ ਦਿਓ, ਲੈਟ ਦੈਮ ਟੇਕ ਓਵਰ। ਮੈਂਟਲ ਹੈਲਥ ਅਵੇਅਰਨੈਸ ਤੇ ਇਨੋਵੇਸ਼ਨ ਸੈਂਟਰ ਖੋਲ੍ਹਦੇ ਅਸੀਂ ਉੱਥੇ। ਅੱਜ ਤੁਸੀਂ ਅਗਰ ਦੇਖੋ, ਇਹ ਮਈ ਦਾ ਮੰਥ ਇਹ ਸੈਲੀਬ੍ਰੇਟ ਕੀਤਾ ਜਾ ਰਿਹਾ ਇੰਟਰਨੈਸ਼ਨਲ ਮੈਂਟਲ ਅਵੇਅਰਨੈਸ। Now about 65 degrees this morning. Local and state leaders 1949 ਤੋਂ ਅਮਰੀਕਾ ਦੇ ਵਿੱਚ ਸੈਲੀਬ੍ਰੇਟ ਕੀਤਾ ਜਾਂਦਾ ਹੈ ਮੈਂਟਲ ਅਵੇਅਰਨੈਸ ਮੰਥ, ਮਈ। ਸੋ ਅਸੀਂ ਕੀ ਕਰ ਰਹੇ ਹਾਂ? ਬੜੀ ਸ਼ਰਮ ਦੀ ਗੱਲ ਹੈ। ਔਰ ਅਸੀਂ ਕਿੱਥੇ એનર્ਜੀ ਵੇਸਟ ਕਰ ਰਹੇ ਹਾਂ
ਬਿੱਲ ਮਾਫ ਕਰ ਦਿਓ। ਬਿੱਲ ਦੇਣ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਤੁਸੀਂ ਸਪੋਰਟ ਕਰੋ ਇਹਨਾਂ ਨੂੰ। ਸਰਕਾਰ ਦਾ ਜਿਹੜਾ ਸੋਸ਼ਲ ਸਿਕਿਉਰਿਟੀ ਦਾ ਕੰਮ ਹੈ ਉਹ ਇਹ ਕਰ ਰਹੇ ਆ, ਤੁਸੀਂ ਇਹਨਾਂ ਨੂੰ ਅਵਾਰਡ ਦਿਓ, ਆਨਰ ਕਰੋ। ਤੇ 2 ਸੈਂਟਰ ਤੁਸੀਂ ਅੱਧਾ ਬਜਟ ਦਿਓ, ਅਸੀਂ ਚਲਾ ਕੇ ਦਿਖਾਉਂਦੇ ਤੁਹਾਨੂੰ। ਤੁਹਾਡੇ ਕੋਲ ਹੋਰ ਜ਼ਿੰਮੇਵਾਰੀਆਂ ਹੈਗੀਆਂ, ਹੋਰ ਕਰੋ। ਤੁਸੀਂ ਨਾਗਰਿਕਾਂ ਦੀ ਉਹਦੇ 'ਚ ਇਨਵੋਲਵਮੈਂਟ ਲਓ। ਅਸੀਂ ਐਜ਼ ਐਂਟਰਪ੍ਰੈਨਿਓਰਸ, ਹੀ ਸ਼ੁੱਡ ਬੀ ਐਂਟਰਪ੍ਰੈਨਿਓਰ ਆਫ ਦੀ ਪੰਜਾਬ, ਜਿਹਨੇ ਐਡਾ ਵੱਡਾ ਕੰਮ ਕੀਤਾ। ਮੈਂ ਐਂਟਰਪ੍ਰੈਨਿਓਰ ਹਾਂ ਆਪ, ਮੈਂ ਵੀ ਐਂਟਰਪ੍ਰੈਨਿਓਰਸ਼ਿਪ 'ਤੇ ਕੰਮ, ਪਹਿਲਾਂ ਮੈਂ ਆਕਾਸ਼ ਟੈਬਲੇਟ ਇੰਡੀਆ 'ਚ ਲਿਆ ਸੀ, ਮੈਂ ਉਹਦਾ CEO ਸੀ ਏਸ਼ੀਆ ਦਾ। ਸੋ ਅਸੀਂ ਰੈਡੀ ਹਾਂ, ਪਰ ਸਰਕਾਰ ਇਹ ਕੁਛ ਜੇ ਕਰੇਗੀ, ਇਮੀਡੀਏਟ ਬਿਜਲੀ ਇਹਦੀ ਇਮੀਡੀਏਟ ਚੱਲਣੀ ਚਾਹੀਦੀ ਹੈ। ਵਾਈ ਡੂ ਦੇ ਹੈਵ ਟੂ ਪ੍ਰੋਟੈਸਟ? ਕਿਉਂ ਮੰਗਣ ਹੈ? ਇਹ ਸਰਕਾਰ ਦੀ ਜ਼ਿੰਮੇਵਾਰੀ ਹੈ। ਸੋ ਮੇਰੀ ਤਾਂ ਇਹ ਰਿਕੁਐਸਟ ਹੈ। ਬਹੁਤ ਵੱਡੇ ਇੱਕ ਸਵਾਲੀਆ ਚਿੰਨ੍ਹ ਲੱਗਦੇ ਕਿ ਜਿਹੜੇ ਕੰਮ ਸਰਕਾਰਾਂ ਤੋਂ ਨਹੀਂ ਹੋ ਰਹੇ। ਤੁਸੀਂ ਦੱਸਿਆ ਕਿ 4 ਸੈਂਟਰ ਖੋਲ੍ਹੇ ਹੋਏ ਨੇ ਪੰਜਾਬ ਦੇ ਵਿੱਚ ਸਰਕਾਰ ਨੇ, ਉਹਦੇ ਵਿੱਚ 40 ਬੱਚਿਆਂ ਨੂੰ ਕੇਵਲ ਰੱਖ ਸਕਦੇ ਮੈਕਸਿਮਮ 40। ਤਾਂ ਕਿਤੇ ਨਾ ਕਿਤੇ ਬਹੁਤ ਵੱਡੇ ਸਵਾਲੀਆ ਚਿੰਨ੍ਹ ਹੈ ਕਿ ਜਿਹੜੇ ਲੋਕ ਆਪਣਾ ਨਿੱਜੀ ਤੌਰ ਤੇ ਜਿਹੜੇ ਮਾਨਵਤਾ ਦਾ ਭਲਾ ਕਰਨਾ ਚਾਹੁੰਦੇ, ਫਿਰ ਉਹਨਾਂ ਲੋਕਾਂ ਦੇ ਰਸਤੇ ਦੇ ਵਿੱਚ ਅੜਚਣਾਂ ਕਿਉਂ ਫਿਰ ਪੈਦਾ ਕੀਤੀਆਂ ਜਾ ਰਹੀਆਂ? ਇਹ ਸਰਕਾਰ ਨੂੰ ਪੁੱਛੋ, ਇਹ ਸਰਕਾਰ ਨੂੰ ਪੁੱਛੋ। ਸਰਕਾਰ ਇਹ ਪ੍ਰੂਵ ਕਰੇ ਨਾ। ਸਰਕਾਰ ਕਹਿੰਦੀ ਬਹੁਤ ਕੁਛ ਹੈ। ਮੈਂ ਤਾਂ ਕਹਿੰਦਾ ਵੀ ਇੱਕ ਇਨੋਵੇਸ਼ਨ ਸੈਂਟਰ ਹੋਣਾ ਚਾਹੀਦਾ ਮੈਂਟਲ ਅਵੇਅਰਨੈਸ 'ਤੇ, ਮੈਂਟਲ ਹੈਲਥ ਦੇ ਉੱਪਰ। ਸਰਕਾਰ ਥੋੜ੍ਹਾ ਅੱਗੇ ਦਾ ਸੋਚੇ। ਔਰ ਅੱਧਾ ਪੰਜਾਬ ਇੱਕ ਸਾਈਡ ਉਹਨਾਂ ਨੂੰ ਕਰਦੇ। ਇਹ ਤਾਂ ਆਲਰੇਡੀ ਜੋ ਸਰਕਾਰ 160 ਬੱਚੇ ਟੋਟਲ ਕਰਦੀ ਹੈ, ਇਨਮੇਟਸ ਲੈ ਸਕਦੀ ਹੈ ਮੈਕਸਿਮਮ, ਇਹ ਤਾਂ 450 ਤਾਂ ਇਹ ਕਰਦੇ ਪਏ ਨੇ ਆਲਰੇਡੀ। ਦੇ ਆਰ ਡੂਇੰਗ ਮੱਚ ਮੋਰ ਦੈਨ ਜੋ ਸਰਕਾਰ ਕਰਦੀ ਪਈ ਇੰਸਟਰਕਸ਼ਨ ਦੇ ਵਿੱਚ। ਇਹਨਾਂ ਨੂੰ ਆਨਰ ਕਰਨ, ਅਵਾਰਡ ਦੇਣ ਇਹਨਾਂ ਨੂੰ। ਮੈਂ ਤਾਂ ਇਹ ਮਤਲਬ ਮੈਨੂੰ ਇਹ ਮੰਗਦੇ ਹੀ ਸ਼ਰਮ ਆਉਂਦੀ ਆ। ਬਿੱਲ ਮਾਫ ਕਰੋ ਕਾਹਦਾ? ਜਿਹੜਾ ਸਰਕਾਰ ਦਾ ਕੰਮ ਕਰ ਰਹੇ। ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਲੋਕ ਸੀ, ਉਹਨਾਂ ਦੇ ਮਨਾਂ ਦੇ ਵਿੱਚ ਇੱਕ ਉਮੀਦ ਜਾਗੀ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਤੀਜੀ ਧਿਰ ਆਮ ਆਦਮੀ ਪਾਰਟੀ ਆਊ ਤੇ ਜਿਹੜੇ ਗਰੀਬਾਂ ਦੇ ਮਸਲੇ ਨੇ ਉਹ ਹੱਲ ਹੋਣਗੇ। ਤਾਂ ਫਿਰ ਹੁਣ ਤੇ ਮਸਲਿਆਂ ਦੇ ਵਿੱਚ ਵਾਧਾ ਹੋ ਰਿਹਾ, ਹੁਣ ਕੀ ਕਿਹਾ ਜਾਵੇ? ਤੁਹਾਡੇ ਸਾਹਮਣੇ ਹੀ ਆ। ਮੈਂ ਇਹਦੇ 'ਚ ਕੀ ਕਹਾਂ ਤੁਹਾਨੂੰ? ਜਿਹੜੀ ਐਨਰਜੀ ਪੋਜ਼ਿਟਿਵਿਟੀ 'ਚ ਲੱਗਣੀ ਚਾਹੀਦੀ ਆ, ਉੱਥੇ ਬੱਚਿਆਂ 'ਚ ਜਾ ਕੇ ਬੈਠੋ ਤੁਸੀਂ। ਇਹਨਾਂ ਦੇ ਵਿੱਚ ਇਨੋਸੈਂਟ, ਥੋੜਾ ਰੂਹ ਨਹੀਂ ਕਰਦੀ ਆਉਣ ਨੂੰ ਉੱਥੋਂ। ਸੋ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਇਮੀਡੀਏਟ ਵਿਦਆਊਟ ਐਨੀ ਕੁਐਸਚਨ ਇਹ ਕਰਨਾ ਚਾਹੀਦਾ। ਔਰ ਇਹਨਾਂ ਨਾਲ ਬੈਠ ਕੇ ਗੱਲ ਕਰਨ। CM ਸਾਹਿਬ ਨੂੰ, ਇਹਨਾਂ ਦੇ ਪਾਰਟੀ ਦੇ ਇੰਚਾਰਜ ਜਿਹੜੇ ਬਾਕੀ ਸਟੇਟਾਂ 'ਚ ਜਾ ਕੇ ਪ੍ਰਚਾਰ ਕਰਦੇ ਆ, ਉੱਥੇ ਆ ਕੇ ਬੈਠਣ, ਆ ਕੇ ਦੇਖਣ, ਉੱਥੇ ਇਮੀਡੀਏਟ ਵਿਜ਼ਿਟ ਕਰਨ ਉੱਥੇ ਆ ਕੇ, ਬਜਾਏ ਕਿ ਇਹ ਆ ਕੇ ਸੜਕਾਂ 'ਤੇ ਬੈਠਣ। ਇਹ ਜੇ ਇਹਨਾਂ ਨੇ ਨਾ ਕੀਤੀ, ਇਹਨਾਂ ਨੇ ਸੜਕਾਂ 'ਤੇ ਬਹਿ ਜਾਣਾ। ਹੋਰ ਇਹਨਾਂ ਕੋਲ ਆਪਸ਼ਨ ਹੀ ਕੋਈ ਨਹੀਂ। ਕੱਲ੍ਹ ਮੈਂ ਉੱਥੇ ਜਾ ਕੇ ਦੇਖਿਆ, ਕਿਉਂਕਿ ਇਹਨਾਂ ਨੂੰ ਦਿਨ ਦੇ ਵਿੱਚ 2 ਵਾਰੀ 4 ਵਾਰੀ 5 ਵਾਰੀ ਵਾਸ਼ਰੂਮ ਜਾਣਾ ਪਤਾ ਹੀ ਨਹੀਂ ਵਿਚਾਰਿਆਂ ਨੂੰ। ਉਹਦੀ ਕਲੀਨਿੰਗ ਹੋਣੀ ਹੈ। ਹਾਊ ਐਵਰੀਥਿੰਗ ਇਜ਼ ਕਨੈਕਟਡ ਟੂ ਇਲੈਕਟ੍ਰਿਸਿਟੀ। ਸੋ ਹੋ ਸਕਦਾ ਵੀ ਹੁਣ ਇਹਨਾਂ ਦੇ ਕੰਨਾਂ 'ਤੇ ਆਵਾਜ਼ ਤੇ ਪੈਣੀ ਚਾਹੀਦੀ ਹੈ। ਇਹਨਾਂ ਨੂੰ ਆਪ ਪਹਿਲਾਂ ਸੋਚਣਾ ਚਾਹੀਦਾ ਸੀ ਜੀ। ਕਿਤੇ ਨਾ ਕਿਤੇ ਸਰਕਾਰ ਦੇ ਉੱਪਰ ਬਹੁਤ ਵੱਡੇ ਸਵਾਲੀਆ ਚਿੰਨ੍ਹ ਲੱਗਦੇ ਕਿ ਜਿਹੜੀ ਸਰਕਾਰ ਦਾਅਵੇ ਕਰਦੀ ਹੈ, ਤਾਂ ਇਹ ਕਿਉਂ ਹੁੰਦਾ ਕਿ ਜਦੋਂ ਉਹ ਸਰਕਾਰ ਉਹੀ ਸੱਤਾ ਦੇ ਵਿੱਚ ਆ ਜਾਂਦੀ ਹੈ, ਸੱਤਾ ਪ੍ਰਾਪਤ ਕਰ ਲੈਂਦੀ ਆ, ਤਾਂ ਕਿਤੇ ਨਾ ਕਿਤੇ ਜਿਹੜੇ ਲੋਕਾਂ ਦੇ ਮਸਲੇ ਉਹਨਾਂ ਨੂੰ ਵਿਸਾਰ ਦਿੱਤਾ ਜਾਂਦਾ ਹੈ। ਤਾਂ ਇੱਥੇ ਕੁਝ ਹੋਰ ਵੀ ਸ਼ਖਸੀਅਤਾਂ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ। ਤਾਂ ਇਹ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਸਕਦੇ ਹਾਂ ਕਿ ਦ੍ਰਿਸ਼ ਹੈ ਉਹਨਾਂ ਲੋਕਾਂ ਦਾ, ਜਿਹੜੇ ਲੋਕ ਤਕਰੀਬਨ ਆਪਣੀਆਂ ਬਿਮਾਰੀਆਂ ਦੇ ਨਾਲ ਜੂਝਦੇ ਪਏ ਨੇ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭੈਣ ਜੀ, ਬਹੁਤ ਤਰਾਸਦੀ ਵਾਲੀ ਗੱਲ ਹੈ ਕਿ ਲੋਕਾਂ ਦਾ ਭਲਾ ਕਰਨ ਵਾਸਤੇ ਜਿਹੜੇ ਲੋਕ ਬਿਮਾਰੀਆਂ ਤੋਂ ਪੀੜਤ ਨੇ, ਕਿਉਂਕਿ ਇਹ ਤਾਂ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਕਿ ਕਿਸੇ ਨੂੰ ਤੰਦਰੁਸਤੀ ਦੀ ਦਾਤ ਦੇਣੀ, ਜਾਂ ਜਿਹੜੇ ਲੋਕ ਬਿਮਾਰੀਆਂ ਦੇ ਨਾਲ ਜੂਝਦੇ ਪਏ ਨੇ ਉਹਨਾਂ ਲੋਕਾਂ ਦਾ ਭਲਾ ਕਰਨ ਵਾਸਤੇ ਆਏ ਹੋ। ਪਰ ਸਰਕਾਰਾਂ ਦਾ ਰਵੱਈਆ ਇਸ ਤਰ੍ਹਾਂ ਦਾ ਕਿਉਂ? ਇਹ ਤਾਂ ਬਕਾਇਦਾ ਸਰਕਾਰਾਂ ਦੱਸ ਸਕਦੀਆਂ ਕਿ ਕਿਉਂ। ਬਿਕੋਜ਼ ਇਹ ਡਿਊਟੀ ਸਰਕਾਰ ਦੀ ਬਣਦੀ ਸੀ। ਅੰਡਰ ਮੈਂਟਲ ਹੈਲਥ ਐਕਟ ਆਪਾਂ ਸੈਕਸ਼ਨ 100 ਵਿੱਚ ਵੀ ਪੜ੍ਹ ਕੇ ਦੇਖ ਲਈਏ, ਪੁਲਿਸ ਨੇ ਆਇਡੈਂਟੀਫਾਈ ਕਰਨੇ ਸੀ ਇੱਦਾਂ ਦੇ ਪ੍ਰਾਣੀ ਜਿਹੜੇ ਵਿਚਾਰੇ ਸੜਕਾਂ 'ਤੇ ਕਿਸੇ ਕਾਰਨ ਰੁਲ ਗਏ ਆ, ਜਾਂ ਘਰਾਂ ਵਿੱਚੋਂ ਵੀ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਟ੍ਰੀਟਮੈਂਟ ਲਈ ਪਾਉਣਾ ਸੀਗਾ। ਉਸ ਤੋਂ ਬਾਅਦ ਮੈਂਟਲ ਹੈਲਥ ਐਸਟੈਬਲਿਸ਼ਮੈਂਟ ਵਿੱਚ ਭੇਜਣਾ ਸੀਗਾ। ਇਹ ਸਾਰਾ ਸਰਕਾਰ ਦਾ ਜ਼ਿੰਮੇਵਾਰੀ ਸੀ। ਮੈਜਿਸਟ੍ਰੇਟ ਨੇ ਜਿਹੜੀਆਂ ਐਸਟੈਬਲਿਸ਼ਮੈਂਟ ਸੀ, ਉਸ ਤੋਂ ਬਾਅਦ ਸ਼ੈਲਟਰ ਹੋਮ 'ਚ ਇਹਨਾਂ ਨੂੰ ਪ੍ਰੋਵੀਜ਼ਨ ਬਣਵਾ ਕੇ ਉੱਥੇ ਭੇਜਣਾ ਸੀ। ਸਰਕਾਰ ਦਾ ਖੁਦ ਦਾ ਇਨਫਰਾਸਟਰਕਚਰ ਨਾ ਹੋਣ ਕਰਕੇ ਇਹਨਾਂ ਨੂੰ
ਅਲੱਗ-ਅਲੱਗ ਸਰਕਾਰੀ ਅਦਾਰਿਆਂ ਵੱਲੋਂ, ਹਸਪਤਾਲਾਂ ਵੱਲੋਂ ਤੇ ਅਲੱਗ-ਅਲੱਗ ਮਹਿਕਮਿਆਂ ਵੱਲੋਂ ਸੰਸਥਾ ਵਿੱਚ ਭੇਜਿਆ ਜਾਂਦਾ। ਸੰਸਥਾ ਨੇ ਹਿਊਮੈਨਿਟੀ ਬੇਸਿਸ 2003 ਤੋਂ ਇਹ ਕੋਸ਼ਿਸ਼ ਕਰ ਰਹੀ ਹੈ ਕਿ ਵੀ ਇਹਨਾਂ ਨੂੰ ਸੰਭਾਲਿਆ ਜਾਵੇ, ਇਹਨਾਂ ਦੇ ਬਣਦੇ ਹੱਕ ਇਹਨਾਂ ਨੂੰ ਦਿਵਾਏ ਜਾਣ। ਇਹ ਜਿਹੜਾ ਇਹਨਾਂ ਦੇ ਸਿਰ ਤੇ ਛੱਤ ਨਹੀਂ ਹੈ, ਇਹ ਬੋਲ ਨਹੀਂ ਸਕਦੇ, ਆਪਣੀ ਵਿਥਿਆ ਆਪ ਦੱਸ ਨਹੀਂ ਸਕਦੇ, ਘੱਟੋ ਘੱਟ ਇਹਨਾਂ ਦੀ ਹੈਲਪ ਸਪੋਰਟ ਲਈ ਅੱਗੇ ਆਈਏ। ਤੇ ਪਬਲਿਕ ਦੀ ਸਪੋਰਟ ਦੇ ਨਾਲ ਇਹ ਪੋਸੀਬਲ ਹੋਇਆ ਵੀ ਹੈ। ਜਦ ਹੁਣ ਤੱਕ 2000 ਤੋਂ ਉੱਪਰ ਜਿੱਥੇ ਪ੍ਰਾਣੀ ਦਾਖਲ ਹੋਏ ਆ ਤੇ 1300 ਤੋਂ ਉੱਪਰ ਇੰਪਰੂਵਮੈਂਟ ਤੋਂ ਬਾਅਦ ਫਿਰ ਤੋਂ ਰੀਯੂਨਾਈਟ ਹੋਏ ਆ ਤੇ ਹਜੇ ਵੀ 450 ਤੋਂ ਉੱਪਰ ਪ੍ਰਾਣੀ ਉੱਥੇ ਅਲੱਗ-ਅਲੱਗ ਹਾਲਤਾਂ ਵਿੱਚ ਰਹਿ ਰਹੇ ਆ, ਜਿਨ੍ਹਾਂ ਵਿੱਚੋਂ ਰੇਪ ਵਿਕਟਮ ਵੀ ਪਹੁੰਚਦੀਆਂ, ਕਰੈਡਲ 'ਚ ਪਈਆਂ ਹੋਈਆਂ ਬੱਚੀਆਂ ਵੀ ਪਹੁੰਚਦੀਆਂ ਹੈਗੀਆਂ ਤੇ ਅਲੱਗ-ਅਲੱਗ ਬਜ਼ੁਰਗ ਵੀ ਪਹੁੰਚਦੇ ਆ ਜਿਨ੍ਹਾਂ ਨੂੰ ਘਰੋਂ ਧੱਕਾ ਦੇ ਦਿੱਤਾ, ਕੋਈ ਰੇਲਵੇ ਸਟੇਸ਼ਨ ਤੋਂ ਮਿਲਦੇ ਆ, ਕੋਈ ਮਤਲਬ ਕਰੈਡਲਾਂ ਰੈੱਡ ਕਰਾਸ ਦੇ ਕਰੈਡਲਾਂ 'ਚੋਂ ਮਿਲਦੇ ਆ ਤਾਂ ਵੀ ਸੰਸਥਾ ਵਿੱਚ ਪਹੁੰਚਾਏ ਜਾਂਦੇ ਹੈਗੇ। ਤੇ ਇਹਨਾਂ ਤੋਂ ਗਰੀਬ ਕੌਣ ਹੈਗਾ, ਇਹਨਾਂ ਤੋਂ ਲਾਚਾਰ ਕੌਣ ਹੈਗਾ? ਸਰਕਾਰ ਉਹਨਾਂ ਵਾਸਤੇ 300 ਯੂਨਿਟ ਮਾਫ ਕਰ ਰਹੀ ਹੈ। ਕੀ ਇਹਨਾਂ ਦਾ ਹੱਕ ਨਹੀਂ ਬਣਦਾ? ਇਹਨਾਂ ਦੀ ਰਾਈਟ ਨਹੀਂ ਹੈਗੀ? ਇਹਨਾਂ ਤੋਂ ਲਾਚਾਰੀ ਦੀ ਹਾਲਤ ਹੋਰ ਕਿਹਦੀ ਹੋਏਗੀ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਸੀ? ਅੱਜ ਦੀ ਡੇਟ ਵਿੱਚ ਕਨੈਕਸ਼ਨ ਕੱਟ ਕੇ ਇਹ ਦਿਖਾ ਦਿੱਤਾ ਗਿਆ ਕਿ ਨਹੀਂ, ਇਹਨਾਂ ਨੂੰ ਵੀ ਸੜਕਾਂ ਤੇ ਰੋਲਿਆ ਜਾਵੇ। ਕੀ ਇਹ ਜਾਇਜ਼ ਹੈ? ਅਸੀਂ ਬੇਨਤੀ ਕਰ ਸਕਦੇ ਹਾਂ ਕਿ ਵੀ ਬਿਨਾਂ ਦੇਰੀ ਇਹਨਾਂ ਦੇ ਬਿਜਲੀ ਦੇ ਕਨੈਕਸ਼ਨ ਕੱਟੇ ਜਾਣ। ਇਵਨ ਕਿ ਸਾਡੇ ਬੱਚੇ ਵੀ ਕਹਿੰਦੇ ਆ ਕਿ ਨਿੰਮੋ ਕੀ ਕਹਿ ਰਹੇ ਹੋ? ਬਿਜਲੀ ਵਾਲੇ ਆਏ ਸੀਗੇ, ਬਿਜਲੀ ਦੇ ਕਨੈਕਸ਼ਨ ਨੂੰ ਕੀ ਕੀਤਾ ਜਾਏ, ਜੋੜਿਆ ਜਾਏ? ਨਾ ਬਿਜਲੀ ਜੋ ਜੋੜਿਆ ਜਾਏ, ਚਿੱਲੀ ਕਰ ਦੋ। ਖੇਤੀ ਕਰ ਸਾਡੇ ਇਹ ਬੱਚੇ ਵੀ ਦੱਸ ਰਹੇ ਹੈਗੇ ਆ, ਬਹੁਤ ਬੱਚੇ ਇਦਾਂ ਦੇ ਜਿਹੜੇ ਬੋਲ ਕੇ ਨਹੀਂ ਦੱਸ ਸਕਦੇ, ਆਪਣੀ ਵਿਥਿਆ ਨਹੀਂ ਦੱਸ ਸਕਦੇ, ਬੈਡ ਰਿਡਨ ਹੈਗੇ ਆ। ਇਹਨਾਂ ਦੀਆਂ ਬਿਜਲੀ ਦੇ ਨਾਲ ਪਾਣੀ ਜੁੜਿਆ ਹੋਇਆ, ਲੋੜਾਂ ਇੰਨੀਆਂ ਹੈਗੀਆਂ ਕਿ ਵਿੱਚ ਪਾਸ ਕਰ ਦਿੰਦੇ ਆ ਸਾਰਾ ਕੁਝ। ਉਹਨਾਂ ਨੂੰ ਕੱਪੜੇ ਬਾਰ-ਬਾਰ ਧੋਣੇ ਪੈਂਦੇ ਹੈਗੇ ਆ, ਮਸ਼ੀਨਾਂ ਉਹਨਾਂ ਦੇ ਸਿਰ ਤੇ ਚੱਲਦੀਆਂ ਹੈਗੀਆਂ, ਲਿਫਟ ਤਾਂ ਚੱਲਦੀ ਹੈ, ਇਹਨਾਂ ਨੂੰ ਇਹਨਾਂ ਦੇ ਵਾਰਡਾਂ ਵਿੱਚ ਪਹੁੰਚਾਉਣਾ ਔਖਾ ਹੋ ਜਾਂਦਾ ਬਿਕੋਜ਼ ਇਹ ਚੱਲ ਨਹੀਂ ਸਕਦੇ ਜਾਂ ਤੁਰ ਨਹੀਂ ਸਕਦੇ। ਤੇ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਇਹ ਨਾ ਹੋਵੇ ਕਿ ਇਹਨਾਂ ਦੇ ਆਕਸੀਜਨ ਕਨਸੈਂਟਰੇਟਰ ਤੇ ਮਲਟੀਪਲ ਜਿਹੜੇ ਸਾਡੇ ਹੈਗੇ ਆ ਮਸ਼ੀਨਾਂ ਹੋਰ ਹੈਗੀਆਂ ਇਹਨਾਂ ਦੀਆਂ ਟ੍ਰੀਟਮੈਂਟ ਦੀਆਂ, ਉਹ ਬੰਦ ਹੋ ਜਾਣ ਤਾਂ ਕਿ ਇਹਨਾਂ ਨੂੰ ਫਿਰ ਤੋਂ ਇਹਨਾਂ ਦੀ ਪ੍ਰੋਬਲਮ ਡਿਟੋਰੀਏਟ ਹੋਵੇ, ਇਹਨਾਂ ਨੂੰ ਐਪੀਲੈਪਸੀ ਦੇ ਅਟੈਕ ਹੋ ਜਾਂਦੇ ਆ। ਤੇ ਇਹ ਸਾਰਾ ਕੁਝ ਦੇਖਦੇ ਹੋਏ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਕਿ ਵੀ ਬਿਨਾਂ ਦੇਰੀ ਇਹਨਾਂ ਦੇ ਕਨੈਕਸ਼ਨ ਜ਼ਰੂਰ ਜੋੜੇ ਜਾਣ। ਜੇ ਆਮ ਲੋਕ ਦਾਅਵੇ ਕਰਦੀ ਹੈ, ਆਮ ਸਰਕਾਰ ਦਾਅਵੇ ਕਰਦੀ ਹੈ ਕਿ ਆਮ ਲੋਕਾਂ ਦੀ ਸਰਕਾਰ ਹੈ, ਤਾਂ ਇਹਨਾਂ ਮਸਲਿਆਂ ਨੂੰ ਬੜੀ ਸੁਹਿਰਦਗੀ ਦੇ ਨਾਲ ਪਹਿਲ ਦੇ ਆਧਾਰ 'ਤੇ ਪ੍ਰਭ ਆਸਰਾ ਟਰਸਟ ਦਾ ਜਿਹੜਾ ਬਿਜਲੀ ਔਰ ਪਾਣੀ ਕੱਟ ਦਿੱਤਾ ਗਿਆ ਹੈ, ਸਗੋਂ ਇਹਨਾਂ ਲੋਕਾਂ ਨੂੰ ਸਨਮਾਨਿਤ ਕਰਨ ਦੀ ਬਜਾਏ ਇਸ ਤਰੀਕੇ ਦੇ ਨਾਲ ਜਿਹੜਾ ਆਪਣੀ ਗੱਲ ਰੱਖਣੀ ਪੈ ਰਹੀ ਹੈ, ਤਾਂ ਕਿਤੇ ਨਾ ਕਿਤੇ ਇਹ ਜਿਹੜਾ ਸਰਕਾਰ ਦਾ ਰਵੱਈਆ ਹੈ, ਉਮੀਦ ਕਰਦੇ ਹਾਂ ਕਿ ਇਸ ਰਵੱਈਏ ਦੇ ਵਿੱਚ ਜਿਹੜਾ ਕੁਰਤਨ ਭਰਿਆ ਰਵੱਈਆ, ਇਹਦੇ ਵਿੱਚ ਨਰਮੀ ਆਵੇਗੀ ਔਰ ਪਹਿਲ ਦੇ ਆਧਾਰ 'ਤੇ ਇਹਨਾਂ ਤਮਾਮ ਮਸਲਿਆਂ ਨੂੰ ਹੱਲ ਕੀਤਾ ਜਾਵੇਗਾ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਤਮਾਮ ਪੱਖ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ।